ਇਸੇ ਗੱਲ ਨੂੰ ਇੱਕ ਹੋਰ ਪੱਖ ਤੋਂ ਆਪਾਂ ਚਰਚਾ ਕਰੀਏ ਰਾਹੁਲ ਗਾਂਧੀ ਦੀ ਫੇਰੀ ਤੋਂ ਹੀ। ਉਹ ਇਹ ਕਿ ਰਾਹੁਲ ਗਾਂਧੀ ਦੀ ਯਾਤਰਾ ਦੇ ਵਿੱਚ ਸਾਰਥੀ ਬਦਲ ਗਏ। ਕਈ ਵੱਡੇ ਵੱਡੇ ਚਿਹਰੇ ਹੁਣ ਕਮਲ ਦੇ ਫੁੱਲ ਕਰਨੀ ਜਾ ਬੈਠੇ ਨੇ ਤੇ ਕਈ ਵੈਸੇ ਇੱਧਰ ਹੋ ਕੇ ਵੀ ਇੱਧਰੋਂ ਗੈਰ ਹਾਜ਼ਰ ਰਹੇ। ਪ੍ਰਵੀਨ ਜੀ ਬਿਲਕੁਲ ਤੁਸੀਂ ਦਰੁਸਤ ਫਰਮਾਇਆ। ਮੇਰੇ ਜ਼ਿਹਨ 'ਚ ਮੇਰਾ ਖਿਆਲ ਸਵਾ ਕੁ ਸਾਲ ਤੋਂ ਵੱਧ ਵਕਫਾ ਹੋ ਗਿਆ। ਉਹ ਤਸਵੀਰ ਆ ਰਹੀ ਆ ਕਿ ਕਿਸਾਨ ਅੰਦੋਲਨ ਦੇ ਦੌਰਾਨ ਹੀ ਟਰੈਕਟਰ ਮਾਰਚ ਹੋਇਆ ਸੀ ਪੰਜਾਬ 'ਚ ਕਾਂਗਰਸ ਦਾ ਜੀ, ਤੇ ਸਪੈਸ਼ਲ ਸੋਫੇ ਵਾਲੀਆਂ ਕੁਰਸੀਆਂ ਲੱਗੀਆਂ ਸੀ ਟਰੈਕਟਰ ਦੇ ਉੱਪਰ। ਹਾਂਜੀ, ਤੇ ਉਹਦੇ ਉੱਤੇ ਇੱਕ ਪਾਸੇ ਅਮਰਿੰਦਰ ਸਿੰਘ ਹੈ ਤੇ ਦੂਏ ਪਾਸੇ ਰਾਹੁਲ ਗਾਂਧੀ ਤੇ ਟਰੈਕਟਰ ਦੇ ਸਟੀਅਰਿੰਗ ਦੇ ਉੱਤੇ ਸੁਨੀਲ ਜਾਖੜ ਸੀ। ਜੀ ਜੀ। ਸੋ ਹੁਣ ਉਹ ਨਾ ਉਹ ਸਾਰਥੀ ਹੈਗਾ ਤੇ ਨਾ ਉਹ ਸਹਾਇਕ ਹੈਗਾ। ਸੋ ਨਾ ਸੁਨੀਲ ਜਾਖੜ ਨਾਲ ਨੇ ਨਾ ਅਮਰਿੰਦਰ ਸਿੰਘ ਨਾਲ ਨੇ। ਮਤਲਬ ਕਿੱਡੀ ਲੰਬੀ ਲਿਸਟ ਹੈ। ਕੈਪਟਨ ਅਮਰਿੰਦਰ ਸਿੰਘ, ਸੁਨੀਲ ਜਾਖੜ, ਬਲਬੀਰ ਸਿੱਧੂ, ਰਾਜਕੁਮਾਰ ਬੇਰਕਾ, ਰਾਣਾ ਗੁਰਮੀਤ ਸੋਢੀ, ਕਿੰਨੀ ਵੱਡੀ ਲਿਸਟ ਹੈ। ਮਤਲਬ ਜਿਹੜੀ ਅੱਜ ਕੱਲ ਇਹਨਾਂ ਦੇ ਨਾਲ ਨਹੀਂ ਹੈਗੀ, ਬੀਜੇਪੀ ਨਾਲ ਚਲੀ ਗਈ। ਹੋਰ ਛੱਡੋ ਜੀ, ਨਵਜੋਤ ਸਿੰਘ ਸਿੱਧੂ ਜੇਲ੍ਹ 'ਚ ਨੇ ਜੀ। ਚਲੋ ਚਾਹੇ ਬੇਸ਼ੱਕ ਜਿਹੋ ਜਿਹਾ ਮਾਮਲਾ ਹੋਵੇ, ਉਹ ਵੀ ਇੱਥੇ ਨਹੀਂ ਹੈਗੇ। ਇਹ ਤੋਂ ਇਲਾਵਾ 3 ਮੰਤਰੀ, ਮਤਲਬ ਕਿ ਤੁਸੀਂ ਇਹ ਦੇਖੋ ਕਿ ਸਾਧੂ ਸਿੰਘ ਧਰਮਸੋਤ, ਚਾਹੇ ਗਿਲਜੀਆਂ, ਸੁੰਦਰ ਸ਼ਾਮ ਅਰੋੜਾ, ਹੈ ਨਾ, ਇਹ ਸਾਰੇ ਉਹ ਵੀ ਬਾਹਰ ਨੇ ਜੀ। ਫਿਰ ਚਰਨਜੀਤ ਚੰਨੀ ਜੀ 8 ਮਹੀਨਿਆਂ ਬਾਅਦ ਵਿਦੇਸ਼ ਤੋਂ ਪਰਤੇ ਨੇ। ਹਾਂਜੀ, ਕੱਲ ਆਏ, ਸਵਾਗਤ ਵਾਲੇ ਦੌਰ ਦੇ ਵਿੱਚ ਆਏ, ਪਰ ਸਭ ਤੋਂ ਘੱਟ ਸਮਾਂ ਰੁਕੇ ਤੇ ਫਿਰ ਫਰਾਰ ਵੀ ਹੋ ਗਏ ਉੱਥੋਂ। ਬਾਕੀ ਸਾਰੇ ਲੀਡਰ ਰਾਤ ਤੱਕ ਰੁਕੇ ਰਹੇ ਜੀ ਜੀ। ਸੋ ਇਹ ਕਿੰਨੇ ਹੀ ਪਹਿਲੂ ਨੇ। ਮਤਲਬ ਉਸ ਸਮੇਂ ਜਾਖੜ ਤੇ ਅਮਰਿੰਦਰ ਸਾਰਥੀ ਸੀਗੇ। ਕੱਲ ਆਪਾਂ ਦੇਖ ਰਹੇ ਸੀਗੇ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਬਾਜਵਾ ਜੀ। ਸੋ ਹੁਣ ਕੀ ਪ੍ਰਤਾਪ ਬਾਜਵਾ ਤੇ ਕੀ ਅਮਰਿੰਦਰ ਸਿੰਘ ਰਾਜਾ ਵੜਿੰਗ ਪੰਜਾਬ ਦੀ ਕਾਂਗਰਸ 'ਚ ਜਾਨ ਪਾ ਸਕਣਗੇ? ਰਾਹੁਲ ਗਾਂਧੀ ਦੇ ਲਈ ਉਹ ਸਾਰਾ ਕੁਛ ਇਕੱਤਰਤਾ ਕਰ ਪਾਉਣਗੇ ਜਿਹਦੀ ਉਹ ਉਮੀਦ ਕਰਦੇ ਨੇ ਕਿ ਪੰਜਾਬ 'ਚ ਮਿਲੂ? ਕਿਉਂਕਿ 117 MLA ਦੇ ਵਿੱਚੋਂ 18 MLA ਨੇ ਇਸ ਮੌਕੇ ਕਾਂਗਰਸ ਕੋਲ। ਔਰ ਜਦੋਂ ਤੁਸੀਂ ਟਰੈਕਟਰ ਮਾਰਚ ਕਰ ਰਹੇ ਸੀ, ਉਸ ਸਮੇਂ ਤੁਹਾਡੇ MLA ਵੀ ਸੀ, ਤੁਹਾਡੀ ਸਰਕਾਰ ਵੀ ਸੀ, ਤੁਹਾਡਾ ਮੁੱਖ ਮੰਤਰੀ ਵੀ ਸੀ, ਪ੍ਰਸ਼ਾਸਨ ਵੀ ਤੁਹਾਡੇ ਕੋਲ ਸੀ। ਹੁਣ ਸਰਕਾਰ ਤੁਹਾਡੇ ਕੋਲ ਨਹੀਂ, ਨਾ ਕੇਂਦਰ 'ਚ, ਨਾ ਸੂਬੇ 'ਚ, ਨਾ MLA ਤੁਹਾਡੇ ਕੋਲ, ਨਾ ਲੋਕ ਤੁਹਾਡੇ ਨਾਲ। ਸੋ ਇਸ ਲਈ ਇਹ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਪ੍ਰਤਾਪ ਸਿੰਘ ਬਾਜਵਾ ਲਈ ਵੱਡੀ ਚੁਣੌਤੀ ਵੀ ਆ। ਇਸ ਚੁਣੌਤੀ ਨਾਲ ਕਿਵੇਂ ਨਜਿੱਠਣਾ? ਬੇਸ਼ੱਕ ਸੁਰੱਖਿਆ ਦੇ ਪੂਰੇ ਪ੍ਰਬੰਧ ਨੇ, ਇਹਦੇ ਵਿੱਚ ਕੋਈ ਸੁਰੱਖਿਆ 'ਚ ਡਰੋਨ ਤੱਕ ਲਾਏ ਗਏ ਨੇ, 6300 ਜਵਾਨ ਲਾਏ ਗਏ ਨੇ। ਮੈਂ ਦੇਖ ਰਿਹਾ ਸੀਗਾ ਕਿ 6 SP, 24 6 SSP, 24 SP, 36 DSP, 6200 ਪੁਲਿਸ ਵਾਲੇ ਇਹ ਸਾਰੀ ਯਾਤਰਾ 'ਚ ਤੈਨਾਤ ਰਹਿਣਗੇ ਤੇ ਤਕੜਾ ਸੁਰੱਖਿਆ ਪ੍ਰਬੰਧ ਕੀਤਾ ਜੀ ਜੀ। ਪਰ ਰਾਹੁਲ ਗਾਂਧੀ ਨੇ ਜਿੱਥੋਂ ਗੱਲ ਹਰਿਆਣਾ 'ਚ ਛੱਡੀ ਹੈ ਪ੍ਰਵੀਨ ਜੀ, ਉੱਥੋਂ ਹੀ ਪੰਜਾਬ 'ਚ ਆ ਕੇ ਜੋੜੀ। ਠੀਕ ਹੈ। ਉੱਥੇ ਉਹਨਾਂ ਨੇ ਆਖਰੀ ਫੋਟੋਆਂ ਤੁਸੀਂ ਟਕੈਤ ਹੋਰਾਂ ਨਾਲ, ਪਹਾੜ ਹੋਰਾਂ, ਆਪਾਂ ਉਹਨਾਂ ਨਾਲ ਦੇਖ ਲਈਆਂ, ਕਿਸਾਨ ਲੀਡਰਾਂ ਨਾਲ, ਉਹਨਾਂ ਨਾਲ ਚਰਚਾ ਦੇ ਆਪਾਂ ਜ਼ਿਕਰ ਕੀਤਾ। ਤੇ ਕੱਲ ਉਹ ਜਿੱਥੇ ਪਹਿਲੀ ਰਾਤ ਦੀ ਰੋਟੀ ਖਾਂਦੇ ਨੇ ਆ ਕੇ ਸਾਂਝ ਨੂੰ, ਜੀ, ਉਹ ਫਤਿਹਗੜ੍ਹ ਸਾਹਿਬ ਦਾ ਪਿੰਡ ਸਿੱਧੂਪੁਰ ਹੈ। ਠੀਕ ਹੈ। ਪਿੰਡ ਸਧਾਰਨ ਪਿੰਡ ਹੈ, ਆਮ ਪਿੰਡਾਂ ਵਰਗਾ ਪਿੰਡ ਹੈ, ਪਰ ਉਹ ਸਿੱਧੂਪੁਰ ਜਥੇਬੰਦੀ ਦੇ ਨਾਮ ਤੇ ਬਹੁਤ ਚਰਚਿਤ ਆ ਪੂਰੇ ਪੰਜਾਬ 'ਚ। ਬਿਲਕੁਲ ਸਹੀ ਹੈ। ਤੇ ਉਸ ਦਾ ਮੁੱਢ ਵੱਜਦਾ ਉਸ ਪਿੰਡ ਤੋਂ। ਸੋ ਉਹੀ ਪਿੰਡ ਚੁਣਨਾ ਜੀ, ਉਸੇ ਪਿੰਡ ਦੇ ਇੱਕ ਆਮ ਸਧਾਰਨ, ਚਾਹੇ ਉਹ ਕਾਂਗਰਸੀ ਵਰਕਰ ਆ, ਉਹ ਕੁਲਜੀਤ ਨਾਗਰਾ ਹੋਰਾਂ ਦਾ ਪੂਰਾ ਤਾਲਮੇਲ ਆ ਉੱਥੇ। ਸੋ ਇਸ ਨਾਤੇ ਉਸ ਘਰ 'ਚ ਜਾਂਦੇ ਨੇ। ਉਸ ਘਰਦਿਆਂ ਨੂੰ ਪਤਾ ਸੀਗਾ ਕਿ ਰਾਹੁਲ ਗਾਂਧੀ ਨੂੰ ਪੂਰੀਆਂ ਛੋਲੇ ਪਸੰਦ ਨੇ ਜੀ ਜੀ, ਤੇ ਉਹਨਾਂ ਨੇ ਪੂਰੀਆਂ ਛੋਲੇ ਬਣਾਏ। ਪਰ ਉਹਨਾਂ ਨੂੰ ਪਤਾ ਸੀਗਾ ਕਿ ਪੰਜਾਬ ਦਾ ਪਕਵਾਨ ਵੀ ਬਣਾਉਣਾ, ਇਸ ਲਈ ਉਹਨਾਂ ਨੇ ਸਾਗ ਮੱਕੀ ਦੀ ਰੋਟੀ ਵੀ ਬਣਾਈ ਜੀ। ਤੇ ਰਾਹੁਲ ਗਾਂਧੀ ਲਈ ਮੇਜ਼, ਸੋਫੇ, ਕੁਰਸੀਆਂ ਜਿੱਥੇ ਲੱਗੇ ਸੀ, ਸਾਰੇ ਉੱਥੇ ਬੈਠ ਗਏ। ਠੀਕ ਹੈ। ਰਾਹੁਲ ਗਾਂਧੀ ਨੇ ਉੱਥੇ ਬੈਠਣ ਦੀ ਬਜਾਏ ਸਿੱਧਾ ਪੁੱਛਿਆ ਕਿ ਮੈਂ ਰਸੋਈ 'ਚ ਜਾ ਸਕਦਾ ਜੀ? ਉਹ ਕਹਿੰਦੇ ਹਾਂ ਜੀ, ਆ ਜਾਓ। ਹਾਂਜੀ। ਉਹ ਸਿੱਧਾ ਬੀਬੀਆਂ ਕੋਲ ਚਲਾ ਗਿਆ ਰਸੋਈ 'ਚ। ਠੀਕ ਹੈ। ਤੇ ਉੱਥੇ ਉਹਨਾਂ ਨਾਲ ਪੂਰੀਆਂ ਕਢਾਈਆਂ ਉਹਨਾਂ ਨਾਲ। ਅੱਛਾ ਜੀ। ਫਿਰ ਉਹਨਾਂ ਮਾਵਾਂ ਨਾਲੇ ਬੈਠ ਕੇ ਕਹਿੰਦਾ ਤੁਹਾਡੇ ਨਾਲ ਮੰਜੇ ਤੇ ਬੈਠ ਕੇ ਖਾਊਂਗਾ ਮੈਂ ਤਾਂ ਜੀ। ਉਹਨਾਂ ਨਾਲ ਮੰਜੇ ਤੇ ਬੈਠਿਆ। ਸੋ ਇਹਦੇ ਨਾਲ ਪਿੰਡ 'ਚ ਇੱਕ ਨਵੀਂ ਚਰਚਾ ਹੋ ਜਾਂਦੀ ਆ, ਲੋਕਾਂ 'ਚ ਨਵੀਂ ਚਰਚਾ ਹੋ ਜਾਂਦੀ ਹੈ। ਜਿਹੜੀਆਂ ਕੁਝ ਧਾਰਨਾਵਾਂ ਬਣੀਆਂ ਹੁੰਦੀਆਂ, ਉਹ ਧਾਰਨਾਵਾਂ ਟੁੱਟਦੀਆਂ। ਇਹ ਮੌਖਿਕ ਪ੍ਰਚਾਰ, ਫਿਰ ਮੂੰਹ ਜ਼ਬਾਨੀ ਪ੍ਰਚਾਰ ਜਿਹੜਾ ਚੱਲਦਾ, ਉਹ ਚੱਲਦਾ।
ਜੀ, ਜੀ, ਬਿਲਕੁਲ। ਇੱਕ ਵੱਖਰੇ ਤਰ੍ਹਾਂ ਦਾ, ਕਿਉਂਕਿ ਸਾਰੇ ਮੀਡੀਆ ਨੇ ਤਾਂ ਦਿਖਾਉਣੀਆਂ ਨਹੀਂ ਇਹ ਗੱਲਾਂ। ਨਹੀਂ ਦਿਖਾਉਣੀਆਂ ਉਹ ਜੀ। ਤਾਂ ਰਾਹੁਲ ਗਾਂਧੀ ਨੂੰ ਪਤਾ ਵੀ ਹੈ ਕਿ ਕਿਹੜਾ ਮੀਡੀਆ ਦਿਖਾਊ, ਕਿਹੜਾ ਨਹੀਂ ਦਿਖਾਊ, ਕਿਹੜਾ ਹੂੰ, ਹੂੰ, ਕੇਂਦਰ ਦੇ ਕੰਟਰੋਲ 'ਚ ਹੈ, ਕਿਹੜਾ ਸੂਬੇ ਦੇ ਕੰਟਰੋਲ 'ਚ ਹੈ। ਸੋ ਹੂੰ, ਇਸ ਲਈ ਉਹ ਸਾਰਾ ਕੁਝ ਹੈਗਾ, ਪਰ ਉਹਨੇ ਆਪਣਾ ਇੱਕ ਵੱਖਰਾ ਅੰਦਾਜ਼ ਜਿਹੜਾ ਬਣਾਇਆ ਹੋਇਆ, ਉਸ ਅਨੁਸਾਰ ਉਹਨੇ ਕੱਲ ਉੱਥੇ ਪੂਰੀਆਂ ਕੱਢੀਆਂ ਵੀ, ਜੀ, ਫਿਰ ਛਕੀਆਂ ਵੀ, ਫਿਰ ਕਹਿੰਦੇ ਜੀ ਕਿ ਸਾਗ ਦਾ ਵੀ ਆਨੰਦ ਲਿਆ, ਤੇ ਫਿਰ ਟੌਫੀਆਂ ਲੈ ਕੇ ਆਇਆ ਸੀ, ਫਿਰ ਉਹ ਜਵਾਕਾਂ ਨੂੰ ਟੌਫੀਆਂ ਵੀ ਵੰਡੀਆਂ ਉੱਥੇ ਉਹਨੇ। ਜੀ, ਅੱਛਾ। ਉਹ ਉਹਦਾ ਕਿ ਘਰੇ ਜਾਣਾ ਕਿਸੇ ਦੇ ਕਹਿ ਕੀ ਕੁਝ ਲੈ ਚਲੀਏ ਨਾ। ਸੋ ਜੀ, ਇਸ ਲਈ ਉਹ ਕੱਲ ਬੜਾ ਇੱਕ ਵੱਖਰਾ, ਸੋ ਪਰ ਯਾਤਰਾ ਮੂਰੇ ਚੁਣੌਤੀਆਂ ਹੈਗੀਆਂ। ਜੀ, ਪੰਜਾਬ ਕਾਂਗਰਸ ਦੇ ਮੂਰੇ, ਜਿਵੇਂ ਆਪਾਂ ਗੱਲ ਕਰ ਰਹੇ ਹਾਂ, ਸਾਰਥੀ ਬਦਲੇ ਨੇ, ਸਾਰਾ ਕੁਝ ਬਦਲਿਆ। ਹੁਣ ਰਾਜਾ ਵੜਿੰਗ ਉਹਨਾਂ ਲਈ ਚੁਣੌਤੀ ਹੈ। ਬੇਸ਼ੱਕ ਆਪਾਂ ਗੱਲ ਕਰ ਰਹੇ ਸੀ ਕਿ 1000-1200 ਬੰਦਾ ਉਹਨਾਂ ਦੇ ਨਾਲ ਪੱਕਾ ਚੱਲ ਰਿਹਾ ਹੈ ਨਾ। ਉਹਨਾਂ ਦੇ ਲਈ ਕੰਟੇਨਰ, ਆਪਾਂ ਕੱਲ ਫੂਡ ਦੇ ਕੰਟੇਨਰਾਂ ਦੀ ਗੱਲ ਕਰ ਰਹੇ ਸੀ, ਅੱਜ ਮੈਨੂੰ ਪਤਾ ਲੱਗਿਆ ਸੀ ਕਿ 80 ਕੰਟੇਨਰ ਉਹ ਵੀ ਨੇ ਜਿਨ੍ਹਾਂ 'ਚ ਠਹਿਰਾਵ ਹੁੰਦਾ ਉਹਨਾਂ ਦਾ ਸਾਰਾ ਕੁਝ, ਉਹ ਰਹਿਣਾ ਸਹਿਣਾ। ਤੇ ਕੱਲ ਕਾਂਗਰਸੀ ਲੀਡਰਾਂ ਨਾਲ ਉਹਨਾਂ ਨੇ ਕੰਟੇਨਰ 'ਚ ਮੀਟਿੰਗ ਕੀਤੀ ਹੈ, ਜੀ, ਜਿਸ 'ਚ ਸੌਣ ਪੈਣ ਦਾ ਆਪਣਾ ਪ੍ਰਬੰਧ ਕਰਦੇ ਨੇ, ਸਾਰਾ ਕੁਝ ਹੋਵੇ ਨਾ। ਸੋ ਇਸ ਲਈ ਉਹ ਸਾਰਾ ਕੁਝ, ਤੇ ਹੁਣ ਜਦੋਂ ਆਪਾਂ ਇਹ ਚਰਚਾ ਕਰ ਰਹੇ ਹਾਂ, ਇਸ ਮੌਕੇ ਤੱਕ ਉਹਨਾਂ ਨੇ ਫਤਿਹਗੜ੍ਹ ਸਾਹਿਬ ਦੇ ਗੁਰੂ ਘਰ 'ਚ ਮੱਥਾ ਟੇਕ ਲਿਆ ਹੈ। ਉਸ ਤੋਂ ਬਾਅਦ ਝੰਡੇ ਦੀ ਰਸਮ ਹੋ ਗਈ ਹੈ, ਤੇ ਫਿਰ ਇਹ ਗੋਬਿੰਦਗੜ੍ਹ ਕੰਨੀ ਨੂੰ ਇਹ ਕਾਫਲਾ ਤੁਰਨ ਲਈ ਇਹ ਤਿਆਰ ਹੈ। ਸੋ ਉਸ ਲਈ ਇਹ ਹੁਣ ਅੱਜ ਯਾਤਰਾ ਦੀ ਰਸਮੀ ਸ਼ੁਰੂਆਤ ਹੈ। ਤੇ ਜਿਹੜੀ 8 ਦਿਨ ਯਾਤਰਾ 'ਚ ਰਹਿਣੀ ਹੈ, ਤੇ ਪਰ ਕੁੱਲ 10 ਦਿਨ ਬਣਦੇ ਆ 19 ਤਰੀਕ ਦੇ ਹਿਸਾਬ ਨਾਲ। ਬੇਸ਼ੱਕ ਵਿੱਚੋਂ ਇੱਕ ਛੁੱਟੀ ਹੈ ਤੇ ਇੱਕ ਦਿਨ ਹਿਮਾਚਲ ਦਾ ਵਿੱਚੋਂ ਨਿਕਲ ਜਾਂਦਾ। ਸੋ ਇਸ ਹਵਾਲੇ ਨਾਲ ਇਹ 8 ਦਿਨ ਦੀ ਯਾਤਰਾ, ਪਹਿਲੇ ਦਿਨ ਦੀ ਯਾਤਰਾ 20 ਕਿਲੋਮੀਟਰ ਔਸਤ ਕਵਰ ਕਰੂਗੀ, ਕਿਉਂਕਿ ਅੱਜ ਸ਼ੁਰੂ 'ਚ ਚਾਹੇ ਉਹ ਗੁਰੂ ਘਰ ਜਾਣ ਵਾਲਾ ਸਮਾਗਮ ਹੈਗਾ, ਤੇ ਵਿੱਚ ਫਿਰ ਉਹਦੇ ਦੌਰਾਨ ਹੀ ਝੰਡੇ ਦੀ ਰਸਮ ਹੈ। ਸੋ ਫਿਰ ਉਹ ਉੱਥੇ ਥੋੜੇ ਭਾਸ਼ਣ ਚਰਚਾ ਵੀ ਹੋਣੀ ਹੈ। ਤੋ ਇਸ ਲਈ ਬਾਕੀ ਦਿਨਾਂ 'ਚ ਸਿੱਧਾ ਫਿਕਸ ਟਾਈਮ ਹੁੰਦਾ ਕਿ ਇੰਨੇ ਵਜੇ ਉੱਠਣਾ, ਸਾਰੇ ਤਿਆਰ ਹੋਣ, ਮੈਂ ਤੁਰ ਪੈਣਾ, ਜਿਹੜੇ ਲੇਟ ਹੋਣਗੇ ਮਗਰ ਭੱਜੀ ਜਾਓ। ਸੋ ਉਹ ਇਸ ਲਈ ਬਾਕੀ ਦਿਨਾਂ 'ਚ ਔਸਤਨ 25 ਕਿਲੋਮੀਟਰ ਦਾ ਸਫ਼ਰ ਤੈਅ ਹੋਣਾ, ਅੱਜ ਔਸਤਨ 20 ਕਿਲੋਮੀਟਰ ਦਾ ਸਫ਼ਰ ਤੈਅ ਹੋਣਾ। ਤੇ ਇਹ ਸਾਰਾ ਸ਼ਡਿਊਲ, ਸਾਰਾ ਕੁਝ ਸਾਫ਼ ਤੌਰ 'ਤੇ ਸਾਹਮਣੇ ਆ ਗਿਆ। ਸੋ ਜੀ, ਇਹ ਇੱਕ ਖਬਰ ਦੇ ਹਵਾਲੇ ਨਾਲ ਵੀ ਚਰਚਾ ਕਿ ਕਿਸਾਨੀ ਮੁੱਦੇ ਦੇ ਉੱਤੇ ਵੀ ਨਜ਼ਰ ਹੈਗੀ ਹੈ। ਜੀ, ਪੰਜਾਬ ਦੇ ਪਹਿਲੂਆਂ ਨੂੰ ਸਮਝਣ ਦੀ ਵੀ ਕੋਸ਼ਿਸ਼ ਰਾਹੁਲ ਗਾਂਧੀ ਕਰਨਗੇ। ਪਿੰਡਾਂ ਦੀ ਰਾਏ ਕੀ ਹੈ, ਸ਼ਹਿਰਾਂ ਦੀ ਰਾਏ ਕੀ ਹੈ, ਪਰ ਇਹ ਸਾਰੇ 'ਚ ਜਿਹੜੀ ਚਰਚਾ ਹੈ ਪ੍ਰਵੀਨ ਜੀ, ਉਹ ਇਹ ਆ ਕਿ ਸਾਰੀ ਯਾਤਰਾ 'ਚੋਂ ਮਾਲਵਾ ਕਿਉਂ ਮੰਨਫੀ ਆ। ਯਾਤਰਾ ਦਾ ਜਿਹੜਾ ਰੂਟ ਬਣਿਆ, ਹਾਂਜੀ, ਬਿਲਕੁਲ, ਬਿਲਕੁਲ, ਮੈਂ ਦੇਖਿਆ। ਉਹ ਰੂਟ ਮਾਝਾ ਵੀ ਆ ਜਾਂਦਾ ਹੈ, ਹਾਂਜੀ, ਦੁਆਬਾ ਵੀ ਵਿੱਚ ਨੂੰ ਆ ਜਾਂਦਾ ਹੈ ਨਾ, ਜਾਂ ਪਵਾਦ 'ਚੋਂ ਵੀ ਲੰਘ ਰਹੇ ਹੋ ਲਗਭਗ। ਆ ਪਵਾਦ ਦਾ ਤੇ ਮਾਲਵੇ ਦਾ ਬਾਰਡਰ ਹੈ। ਜੇਕਰ ਤੁਸੀਂ ਸਹੀ ਮਾਇਨੇ 'ਚ ਦੇਖੋ ਤਾਂ ਲੁਧਿਆਣਾ ਮਾਲਵੇ ਦਾ ਇੱਕ ਜ਼ਿਲ੍ਹਾ ਆਉਂਦਾ ਹੈ, ਪਰ ਲੁਧਿਆਣਾ ਉਹੇ ਜਿਹਾ ਮਾਲਵਾ ਨਹੀਂ ਹੈ। ਹਾਂਜੀ, ਬਿਲਕੁਲ। ਸੋ ਇਸ ਲਈ ਮਾਲਵੇ 'ਚ ਜਿੱਥੇ ਸਭ ਤੋਂ ਕਮਜ਼ੋਰ ਹੁਣ ਕਾਂਗਰਸ ਸਾਬਤ ਹੋ ਰਹੀ ਹੈ, ਔਰ ਮੰਨਿਆ ਜਾਂਦਾ ਕਿ ਪੰਜਾਬ 'ਚ ਸੱਤਾ ਤਬਦੀਲੀ ਦਾ ਰਾਹ ਮਾਲਵੇ 'ਚੋਂ ਨਿਕਲਦਾ ਹੈ, ਉਹ ਸਾਰੇ ਮਾਲਵੇ ਨੂੰ ਰੂਟ ਦੇ ਵਿੱਚ ਕਿਉਂ ਨਹੀਂ ਲਿਆ ਸਕੇ? ਕਿ ਇਹ ਪੰਜਾਬ ਕਾਂਗਰਸ ਦੀ ਕੋਈ ਨਲਾਇਕੀ ਹੈ? ਉਹ ਸਮਝਾ ਨਹੀਂ ਸਕੇ, ਉਹ ਦੱਸ ਨਹੀਂ ਸਕੇ। ਇਸ ਪੱਖੋਂ ਉਹਨਾਂ ਨੂੰ ਸਮਝ ਹੀ ਨਹੀਂ ਆਈ ਕਿ ਅਸੀਂ ਕੀ ਹੋਣਾ ਹੈ। ਸੋ ਕਿਉਂਕਿ ਲੈ ਦੇ ਕੇ ਕੱਲਾ ਰਾਜਾ ਵੜਿੰਗੇ ਜਿੱਤਿਆ ਹੋਇਆ, ਜੀ, ਤੇ ਬਾਕੀ ਸਾਰੇ ਲਗਭਗ ਤੋਂ ਹੋ ਚੁੱਕੇ ਨੇ। ਸੋ ਇਸ ਲਈ ਇਸ ਪਹਿਲੂ ਨੂੰ ਲੈ ਕੇ, ਮਤਲਬ ਕਿ ਬੇਸ਼ੱਕ ਡਿਊਟੀਆਂ ਲਾਈਆਂ ਕਿ ਬਰਨਾਲੇ ਵਾਲੇ ਇੱਥੇ ਆ ਜਿਓ ਜੀ, ਬਠਿੰਡੇ ਵਾਲੇ ਇੱਥੇ ਆ ਜਿਓ ਜੀ, ਉਹ ਡਿਊਟੀਆਂ ਲੱਗੀਆਂ ਨੇ। ਜੀ, ਪਰ ਸਵਾਲ ਇਹ ਹੈ ਕਿ ਇਹ ਰੂਟ ਦੇ ਵਿੱਚੋਂ ਮਾਲਵਾ ਕਿਉਂ ਮੰਨਫੀ ਹੈ? ਇਹ ਵੀ ਇੱਕ ਚਰਚਾ ਹੈਗੀ ਜੀ। ਅਗਲੀ ਖਬਰ ਦੇ ਵੱਲ ਵਧ ਗਏ।